ਅਗਲੀ ਖਬਰ ਜੋ ਆ ਉਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਨੂੰ ਇੱਕ ਹੋਰ ਜਿੱਤ ਪ੍ਰਾਪਤ ਹੋਈ ਆ, ਜਿਹਦੇ ਵਿੱਚ ਇੱਕ ਜੱਜ ਟਰੇਵਰ ਨੀਲ ਮੈਕਫੈਡਨ, ਜੋ ਟਰੰਪ ਹੋਣਾ ਦਾ ਹੀ ਅਪੋਇੰਟੀ ਆ, ਉਹਨਾਂ ਦੇ ਕੋਲ ਇਹ ਕੇਸ ਗਿਆ ਸੀ। ਜੋ ਲੋਕ ਅਨਡਾਕੂਮੈਂਟਡ ਹੈਗੇ ਆ ਜਾਂ ਇੱਥੇ 30 ਦਿਨਾਂ ਤੋਂ ਵੱਧ ਰਹਿ ਰਹੇ ਆ, ਉਹਨਾਂ ਨੂੰ ਰਜਿਸਟਰ ਕਰਨਾ ਪਊਗਾ। ਸੋ ਜੱਜ ਨੇ ਇਹ ਕਿਹਾ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਮੂਵ ਫਾਰਵਰਡ ਕਰ ਸਕਦਾ ਆ। ਜੋ ਉਹਨਾਂ ਨੇ ਰਿਕੁਆਇਰਮੈਂਟ ਰੱਖੀ ਆ ਯੂਐਸ ਦੇ ਵਿੱਚ, ਜੋ ਇਲੀਗਲੀ ਰਹਿ ਰਹੇ ਆ, ਉਹਨਾਂ ਨੂੰ ਰਜਿਸਟਰ ਕਰਨਾ ਪਊਗਾ ਫੈਡਰਲ ਗਵਰਨਮੈਂਟ ਦੇ ਨਾਲ। ਉੱਥੇ ਅਕਾਊਂਟ ਬਣਾਉਣਾ ਪਊਗਾ ਤੇ ਉਹ ਜਿਹੜੇ ਡਾਕੂਮੈਂਟ ਆ ਉਹ ਤੁਹਾਨੂੰ ਆਪਣੇ ਕੋਲ ਰੱਖਣੇ ਪਊਗੇ ਜਿੱਥੇ ਕਿਤੇ ਵੀ ਤੁਸੀਂ ਜਾਂਦੇ ਆਉਂਦੇ ਆ। ਜੇ ਨਹੀਂ ਰਜਿਸਟਰ ਕਰੋਗੇ ਤੇ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਉਹ $998 ਪਰ ਡੇ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਫਾਈਨ ਲਾਊਗੇ, ਉਹ ਜਿਹੜਾ ਵੀ ਉਹ ਤਾਂ ਟੋਲ ਟੈਕਸ ਵੱਖਰਾ ਆ ਨਾ, ਉਹ ਤਾਂ ਚੀਜ਼ ਹੀ ਵੱਖਰੀ ਆ ਉਹਨਾਂ ਨੇ ਜੀ। ਰੱਖੀ ਨਾਲ। ਸੋ 30 ਦਿਨ ਹੈਗੇ ਆ। ਅੱਜ ਆਲਰੇਡੀ ਇਹ ਰਜਿਸਟ੍ਰੇਸ਼ਨ ਸਟਾਰਟ ਹੋ ਗਈ ਆ। ਤੇ 30 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੇ ਵੀ ਆਪਾਂ ਦੱਸੇ ਆ, ਉਹਨਾਂ ਨੂੰ ਰਜਿਸਟਰ ਕਰਨਾ ਪਊਗਾ। ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਤੇ ਸੈਕਟਰੀ ਕ੍ਰਿਸਟੀ ਨੋਏਮ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਸਾਡੇ ਵੱਲੋਂ ਕਲੀਅਰ ਮੈਸੇਜ ਆ ਉਹਨਾਂ ਲੋਕਾਂ ਦੇ ਲਈ ਜੋ ਅਮਰੀਕਾ ਦੇ ਵਿੱਚ ਇਲੀਗਲੀ ਰਹਿ ਰਹੇ ਆ। ਉਹ ਜਾਂ ਤਾਂ ਹੁਣ ਲੀਵ ਨਾ ਆਓ, ਵੀ ਛੱਡ ਕੇ ਚਲੇ ਜਾਓ। ਜੇ ਤੁਸੀਂ ਨਹੀਂ ਰਹਿ ਰਹੇ ਤੇ ਤੁਹਾਨੂੰ ਫਿਰ ਜੇ ਛੱਡ ਕੇ ਜਾਓਗੇ, ਤੁਹਾਡੇ ਕੋਲ ਓਪਰਚੁਨਿਟੀ ਹੋਊਗੀ ਮੁੜ ਕੇ ਆਉਣ ਦੀ, ਟੂ ਇੰਜੋਏ ਅਵਰ ਫਰੀडम ਐਂਡ ਲਿਵ ਦਾ ਅਮਰੀਕਨ ਡ੍ਰੀਮ, ਜੇ ਲੀਗਲ ਤਰੀਕੇ ਨਾਲ ਆਓਗੇ। ਤੇ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਇਨਫੋਰਸ ਕਰੂਗਾ ਸਾਰੇ ਇਮੀਗ੍ਰੇਸ਼ਨ ਲਾਜ਼ ਨੂੰ, ਤੇ ਪਿਕ ਐਂਡ ਚੂਜ਼ ਨਹੀਂ ਅਸੀਂ ਕਰਾਂਗੇ, ਪਰ ਹਰ ਇੱਕ ਨੂੰ ਕਹਿੰਦੇ ਪਈ ਅਸੀਂ ਕਰਾਂਗੇ। ਪਰ ਕੱਲ ਉਹਨਾਂ ਨੇ ਇਹ ਕਿਹਾ ਸੀ ਖੇਤਾਂ 'ਚ ਨਹੀਂ ਕਰਾਂਗੇ ਆਪਾਂ, ਜਾਂ ਮੋਟਲ 'ਚ ਜਿਹੜੇ ਕੰਮ ਕਰਦੇ ਆ। ਪਰ ਹੁਣ ਇਹ ਖਬਰਾਂ ਆ ਰਹੀਆਂ ਵੀ ਲਾਸ ਐਂਜਲਸ ਦੇ 2 ਸਕੂਲ ਦੇ ਵਿੱਚ ਆਈਸ ਵਾਲਿਆਂ ਨੇ ਰੇਡ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸਕੂਲ ਵਾਲਿਆਂ ਨੇ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਹੈਗੀ। ਸੋ ਕਹਿੰਦੇ ਕੁਛ ਆ ਕਰ, ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹ ਕੁਛ ਕਰ ਰਿਹਾ ਹੈਗਾ। ਆਪਾਂ ਜੋ ਨਿਊਜ਼ ਆ ਰਹੀ ਆ ਉਹ ਤੁਹਾਡੇ ਨਾਲ ਬਿਲਕੁਲ ਐਗਜ਼ੈਕਟਲੀ ਸਾਂਝੀ ਕਰ ਰਹੇ ਹੈਗੇ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਮਾਸ ਡਿਪੋਰਟੇਸ਼ਨ ਕਰਾਂਗੇ, ਜਿਹਦੇ ਨਾਲ 2.2 ਮਿਲੀਅਨ ਤੋਂ 3.2 ਮਿਲੀਅਨ ਲੋਕ ਅਫੈਕਟ ਹੋਣਗੇ। ਇੱਕ ਗਰੁੱਪ ਨੇ ਸੂ ਕੀਤਾ ਸੀ, ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ, ਤੇ ਉਹਨਾਂ ਨੇ ਕਿਹਾ ਵੀ ਜੋ ਅੱਜ ਜੱਜ ਦੀ ਰੂਲਿੰਗ ਆਈ ਆ ਇਹ ਬਹੁਤ ਡਿਸਅਪੁਆਇੰਟਿੰਗ ਰੂਲਿੰਗ ਹੈਗੀ ਆ। ਸੋ ਇਹਦੇ ਮੁਤਾਬਕ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਜੋ ਵੀ ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਕਰ ਸਕਦਾ ਹੈਗਾ। ਹੋਮਲੈਂਡ ਸਿਕਿਉਰਿਟੀ ਆਫੀਸ਼ੀਅਲਸ ਨੇ ਫਰਵਰੀ 25 ਨੂੰ ਅਨਾਉਂਸ ਕੀਤਾ ਸੀ ਵੀ ਉਹ ਇੱਕ ਮੈਂਡੇਟ ਕਰਨ ਜਾ ਰਹੇ ਆ, ਮੈਂਡੇਟ ਲਾਉਣ ਜਾ ਰਹੇ ਆ, ਜਿਹਦੇ ਮੁਤਾਬਕ ਯੂਐਸ ਦੇ ਵਿੱਚ ਇਲੀਗਲ ਰਜਿਸਟਰਡ ਜਿਹੜੇ ਇਲੀਗਲ ਲੋਕ ਆ ਉਹਨਾਂ ਨੂੰ ਰਜਿਸਟਰ ਕਰਨਾ ਪਊਗਾ ਫੈਡਰਲ ਗਵਰਨਮੈਂਟ ਦੇ ਨਾਲ। ਹਰ ਕੋਈ ਬੰਦਾ ਜਿਹੜਾ 14 ਸਾਲ ਤੋਂ ਉੱਪਰ ਆ, 14 ਸਾਲ ਤੋਂ ਥੱਲੇ ਤੇ ਨਹੀਂ, ਮੈਂਡੇਟਰੀ ਆ 14 ਸਾਲ ਐਂਡ 올ਡਰ ਵਿਦਆਊਟ ਲੀਗਲ ਸਟੇਟਸ। ਤੇ ਇਹਦੇ ਮੁਤਾਬਕ ਤੁਹਾਨੂੰ ਜਦੋਂ ਤੁਸੀਂ ਰਜਿਸਟਰ ਹੋਣਾ ਆ, ਫਿੰਗਰਪ੍ਰਿੰਟਸ ਹੋਊਗੇ, ਐਡਰੈਸ, ਪੇਰੈਂਟਸ ਐਂਡ ਗਾਰਡੀਅਨਸ ਆਫ ਐਨੀਵਨ ਅੰਡਰ ਏਜ 14 ਮਸਟ ਇੰਸ਼ੋਰ ਦੇ ਰਜਿਸਟਰ। ਜਿਨ੍ਹਾਂ ਦੇ ਬੱਚੇ 14 ਤੋਂ ਥੱਲੇ ਆ ਉਹਨਾਂ ਦੇ ਪੇਰੈਂਟਸ ਨੂੰ ਵੀ ਰਜਿਸਟਰ ਹੋਣਾ ਪਊਗਾ। ਕਹਿੰਦੇ ਵੀ ਇਹ ਆਪਣੇ ਗੁਆਂਢੀ ਮੁਲਕ ਕੈਨੇਡੀਅਨਸ ਦੇ ਉੱਤੇ ਵੀ ਲਾਗੂ ਹੋਊਗਾ। The registration process also applies to Canadians who are in the US for more than 30 days, including so-called snowbirds who spend winter months in places like ਫਲੋਰੀਡਾ। ਸੋ ਕੈਨੇਡਾ ਆਪਣਾ ਗੁਆਂਢੀ ਮੁਲਕ ਆ, ਉੱਥੇ ਦੇ ਬਹੁਤ ਸਾਰੇ ਲੋਕ ਸਮਰ ਮਹੀਨੇ, ਅੱਜ ਕੱਲ੍ਹ ਇਹਨਾਂ ਮਹੀਨਿਆਂ ਦੇ ਵਿੱਚ ਘੁੰਮਣ ਫਿਰਨ ਆ ਜਾਂਦੇ ਆ। 4-4 5-5 ਮਹੀਨੇ, 3-3 ਮਹੀਨੇ ਰਹਿੰਦੇ ਆ, ਛੁੱਟੀਆਂ ਕਰਦੇ ਆ। ਉਹਨਾਂ ਦੇ ਲਈ ਜੋ 30 ਦਿਨ ਤੋਂ ਵੱਧ ਰਹਿ ਰਹੇ ਆ, ਜਿਨ੍ਹਾਂ ਨੂੰ 30 ਦਿਨ ਹੋ ਗਏ ਆ, ਉਹਨਾਂ ਨੂੰ ਵੀ ਰਜਿਸਟਰ ਕਰਨਾ ਪਊਗਾ, ਫਿੰਗਰਪ੍ਰਿੰਟ ਕਰਾਉਣੇ ਪਊਗੇ, ਐਡਰੈਸ ਸਾਰਾ ਕੁਛ ਦੱਸਣਾ ਪਊਗਾ। ਸੋ ਇਹ ਜਿਹੜਾ ਏਲੀਅਨ ਰਜਿਸਟ੍ਰੇਸ਼ਨ ਐਕਟ ਆਫ 1940 ਆ, ਉਸ ਨੂੰ ਇਹ ਯੂਜ਼ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਜੋ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਆਫ 1952 ਆ, ਉਸ ਨੂੰ ਵੀ ਯੂਜ਼ ਕਰ ਰਹੇ ਆ। ਸਰੋਤਿਆਂ ਨੂੰ ਯਾਦ ਹੋਊਗਾ ਸਤੰਬਰ 11 2001 ਨੂੰ ਜਦੋਂ ਅਟੈਕ ਹੋਇਆ ਸੀ, ਉਸ ਟਾਈਮ ਦੇ ਉੱਤੇ ਵੀ ਨੈਸ਼ਨਲ ਸਿਕਿਉਰਿਟੀ ਐਂਟਰੀ ਐਗਜ਼ਿਟ ਰਜਿਸਟ੍ਰੇਸ਼ਨ ਸਿਸਟਮ ਜਿਹੜਾ ਕ੍ਰੀਏਟ ਕੀਤਾ ਗਿਆ ਸੀ, ਜੋ ਨਾਨ ਸਿਟੀਜ਼ਨ ਮੇਲ ਜਿਹੜੇ 16 ਸਾਲ ਤੋਂ 올ਡਰ ਸੀ, 25 ਮੁਲਕਾਂ ਤੋਂ ਸੀ, ਜਿਨ੍ਹਾਂ ਦੇ ਵਿੱਚ ਮੈਜੋਰਿਟੀ ਜੀ ਅਰਬ ਜਾਂ ਮੁਸਲਿਮ ਮੂਲ ਦੇ ਸੀ, ਉਹਨਾਂ ਨੂੰ ਰਜਿਸਟਰ ਕਰਨਾ ਪਿਆ ਸੀ। ਸੋ ਉਸ ਟਾਈਮ ਦੇ ਉੱਤੇ ਜਿਹੜੇ 13,000 ਦੇ ਕਰੀਬ ਲੋਕਾਂ ਨੂੰ ਡਿਪੋਰਟੇਸ਼ਨ ਪ੍ਰੋਸੀਡਿੰਗ ਦੇ ਵਿੱਚ ਰੱਖਿਆ ਗਿਆ ਸੀ। ਸੋ ਇਹ ਬਾਅਦ ਦੇ ਵਿੱਚ ਫਿਰ ਇਹਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ 2016 ਦੇ ਵਿੱਚ ਜੋ ਡਿਸੋਲਵ ਕਰ ਦਿੱਤਾ ਗਿਆ ਸੀ।
ਜੀ। ਟਰੰਪ ਐਡਮਿਨਿਸਟ੍ਰੇਸ਼ਨ ਆਰਗਿਊ ਕਰ ਰਿਹਾ, ਕਹਿੰਦੇ ਵੀ ਇਹ ਤਾਂ ਪਹਿਲਾਂ ਹੀ ਹੈਗਾ ਸੀ, ਰਜਿਸਟ੍ਰੇਸ਼ਨ ਰਿਕੁਆਇਰਮੈਂਟ ਆਲਵੇਜ਼ ਐਗਜ਼ਿਸਟਿਡ, ਤੇ ਕਹਿੰਦੇ ਵੀ ਹੁਣ ਸਾਡੇ ਜਿਹੜੇ ਅਫੀਸ਼ੀਅਲਸ ਆ ਇਸ ਨੂੰ ਐਨਫੋਰਸ ਕਰ ਰਹੇ ਆ। ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਕੋਈ ਵੱਖ-ਵੱਖ ਦਸਤਾਵੇਜ਼ ਆਲਰੇਡੀ ਹੈਗੇ ਨੇ, ਉਹਨਾਂ ਨੂੰ ਰਜਿਸਟਰਡ ਮੰਨਿਆ ਜਾਂਦਾ ਹੈਗਾ ਆ। ਸੋ ਇਹ ਇਹਨਾਂ ਨੇ ਕਲੀਅਰਲੀ ਕਿਹਾ ਆ ਵੀ ਜਿਹੜੇ ਇਲੀਗਲ ਹੈਗੇ ਨੇ ਇੱਥੇ ਯੂਐਸ ਦੇ ਵਿੱਚ, ਉਹਨਾਂ ਸਾਰਿਆਂ ਨੂੰ ਯੂਐਸ ਦੀ ਜਿਹੜੀ ਫੈਡਰਲ ਸਰਕਾਰ ਆ ਉਸ ਦੇ ਨਾਲ ਰਜਿਸਟਰ ਕਰਨਾ ਪਊਗਾ ਤੇ ਡਾਕੂਮੈਂਟੇਸ਼ਨ ਕੈਰੀ ਕਰਨੀ ਪਊਗੀ। ਈਵਨ ਜੇ ਤੁਸੀਂ ਇਸ ਤੋਂ ਬਚੇ ਆ ਤਾਂ ਵੀ ਤੁਸੀਂ ਡਾਕੂਮੈਂਟੇਸ਼ਨ ਜ਼ਰੂਰ ਕੈਰੀ ਕਰਨੀ ਆ, ਕਿਉਂਕਿ ਇਹ ਇਹਨਾਂ ਦੇ ਦੰਦ ਇਸ ਦੇ ਨਾਲ ਆਲਰੇਡੀ ਹੋਰ ਤਿੱਖੇ ਹੋਏ ਨੇ। ਆਪਾਂ ਜਾਣਦੇ ਹੀ ਆ ਕਿਸ ਆਧਾਰ ਦੇ ਨਾਲ, ਕਿਸ ਤਰੀਕੇ ਦੇ ਨਾਲ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਚੱਲ ਰਿਹਾ ਆ, ਤੇ ਕਿੱਦਾਂ ਉਹ ਤੇਜ਼ੀ ਦੇ ਨਾਲ ਲੋਕਾਂ ਨੂੰ ਫੜੋ ਫੜਾਈ ਵਾਲੇ ਪਾਸੇ ਨੂੰ ਜਿਹੜਾ ਉਹ ਜਾਂਦਾ ਆ ਤੇ ਜਾ ਰਿਹਾ ਆ। ਸੋ ਮੇਕ ਸ਼ੋਰ ਕਰੋ ਵੀ ਡਾਕੂਮੈਂਟੇਸ਼ਨ ਹਮੇਸ਼ਾ ਤੁਹਾਡੇ ਨਾਲ ਹੋਵੇ। ਪਿਛਲੇ 2 ਵੀਕ ਪੁਰਾਣਾ ਜਾਂ ਪਿਛਲੇ ਨਾ 3-4 ਜਿਹੜੇ ਪ੍ਰੋਗਰਾਮ ਜਿਹੜੇ ਅਪਡੇਟ ਇਮੀਗ੍ਰੇਸ਼ਨ ਦੇ ਕੀਤੇ ਆ, ਉਹਨਾਂ ਵਿੱਚ ਏਲੀਅਨ ਰਜਿਸਟ੍ਰੇਸ਼ਨ ਬਾਰੇ ਕਾਫੀ ਕਲੀਅਰਲੀ ਦੱਸਿਆ ਆ ਵੀ ਕਿਹੜੇ ਲੋਕਾਂ ਨੂੰ ਕਰਨ ਦੀ ਲੋੜ ਆ, ਕਿਹੜੇ ਲੋਕਾਂ ਦੇ ਕੋਲ ਕਿਹੜਾ ਜਿਹੜਾ ਡਾਕੂਮੈਂਟ ਆਲਰੇਡੀ ਹੈਗਾ ਉਸ ਨੂੰ ਰਜਿਸਟਰਡ ਮੰਨਿਆ ਜਾਂਦਾ ਆ। ਸੋ ਮੇਕ ਸ਼ੋਰ ਕਰੋ ਵੀ ਤੁਹਾਨੂੰ ਰਜਿਸਟਰ ਕਰਨ ਦੀ ਲੋੜ ਆ ਜਾਂ ਨਹੀਂ ਲੋੜ ਆ। ਜੇ ਤੁਹਾਡਾ USCIS ਦਾ ਅਕਾਊਂਟ ਹੈਗਾ ਆ, ਉੱਥੇ ਲੌਗਇਨ ਕਰਕੇ ਇੱਕ ਵਾਰੀ ਆਪਣੀ ਰਿਕੁਆਇਰਮੈਂਟ ਵਗੈਰਾ ਜਿਹੜੀ ਆ ਉਹ ਜ਼ਰੂਰ ਚੈੱਕ ਕਰ ਲਓ, ਅਦਰਵਾਈਜ਼ ਨਹੀਂ ਤਾਂ ਬਾਅਦ 'ਚ ਮੁਸ਼ਕਿਲ ਆਊਗੀ। ਤੇ ਇੱਕ ਚੀਜ਼ ਬਾਰ-ਬਾਰ ਜਿਹੜੀ ਕਹਿ ਰਹੇ ਆ, ਡਾਕੂਮੈਂਟੇਸ਼ਨ ਕੈਰੀ ਕਰਨੀ ਆ ਆਪਣੇ ਨਾਲ। ਜੇ ਤੁਸੀਂ ਗ੍ਰੀਨ ਕਾਰਡ ਆ, ਗ੍ਰੀਨ ਕਾਰਡ ਦੇ ਉੱਤੇ ਲਿਖਿਆ ਹੁੰਦਾ ਵੀ ਤੁਹਾਨੂੰ ਆਪਣੇ ਨਾਲ ਰੱਖਣ ਦੀ ਜ਼ਰੂਰਤ ਹੈਗੀ ਆ। ਸੋ ਮੇਕ ਸ਼ੋਰ ਕਰੋ ਵੀ ਗ੍ਰੀਨ ਕਾਰਡ ਵਾਲਾ ਹੋਵੇ, ਵਰਕ ਪਰਮਿਟ ਵਾਲਾ ਹੋਵੇ, ਕਿਸੇ ਦੀ ਅਦਾਲਤ ਦੇ ਵਿੱਚ ਤਰੀਕ ਪਈ ਆ, ਕੋਈ ਆਈਸ ਦੇ ਨਾਲ ਜਿਨ੍ਹਾਂ ਦਾ ਕੋਈ ਕਿਸੇ ਤਰੀਕੇ ਦੇ ਨਾਲ ਹੈਗਾ ਆ। ਸੋ ਜੇ ਤੁਹਾਡੇ ਫਿੰਗਰਪ੍ਰਿੰਟ ਵਗੈਰਾ ਹੋ ਚੁੱਕੇ ਆ ਇੱਕ ਵਾਰੀ, ਤੁਸੀਂ ਠੀਕ ਆ, ਪਰ ਫਿਰ ਵੀ ਆਪਣੇ ਵਕੀਲ ਦੇ ਨਾਲ ਇੱਕ ਵਾਰੀ ਤੁਸੀਂ ਕਨਫਰਮ ਕਰਕੇ ਮੇਕ ਸ਼ੋਰ ਕਰ ਲਓ ਵੀ ਉਹਨਾਂ ਨੂੰ ਕਰਾਉਣ ਦੀ ਜ਼ਰੂਰਤ ਹੈਗੀ ਆ ਜਾਂ ਨਹੀਂ। ਤੇ ਬਾਕੀ ਐਡਰੈਸ ਵਗੈਰਾ ਭਾਈ ਆਪਣਾ ਅਪਡੇਟ ਕਰ ਲਓ। ਇਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਇਸ ਨੂੰ ਵੀ ਏਲੀਅਨ ਰਜਿਸਟ੍ਰੇਸ਼ਨ ਜਿਹੜੀ ਉਹ ਨਾ ਕਰਨੀ ਪਵੇ, ਪਰ ਅੱਜ ਜਿਹੜਾ ਇੱਕ ਫੈਡਰਲ ਜੱਜ ਆ ਉਹਨਾਂ ਨੇ ਟਰੰਪ ਹੋਣਾ ਨੂੰ ਜਿੱਤ ਦਿੰਦੇ ਹੋਏ ਇਹ ਆਖਿਆ ਵੀ ਤੁਸੀਂ ਇਸ ਦੇ ਵਿੱਚ ਅੱਗੇ ਵੱਧ ਸਕਦੇ ਆ। 11 ਅਪ੍ਰੈਲ ਦਾ ਹੀ ਦਿਨ ਸੀਗਾ ਹਰਜੋਤ ਸਿੰਘ ਜੀ, ਤੇ ਅੱਜ ਹੀ ਇਹ ਜਿਹੜੇ ਜੱਜ ਹੈਗੇ ਆ, ਫੈਡਰਲ ਜੱਜ ਟਰੈਵਰ ਨੀਲ ਮੈਕਫੈਡਨ, ਉਹਨਾਂ ਨੇ ਇਸ ਨੂੰ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਆ। ਸੋ ਉਦਾਂ ਤਾਂ ਦੇਖੋ ਹਰਜੋਤ ਸਿੰਘ ਜੀ, ਜਦੋਂ ਤਾਂ ਰੋਕ ਲਾਉਂਦੇ ਆ ਕੋਈ ਜੱਜ, ਉਦੋਂ ਇਹ ਕਹਿੰਦੇ ਆ ਵੀ ਕੋਈ ਜਿਹੜੇ ਇੱਦਾਂ ਦੇ ਜੱਜ ਆ ਸਾਡੀ ਗੱਲ ਨੂੰ ਰੋਕ ਨਹੀਂ ਸਕਦੇ। ਹੁਣ ਜਦੋਂ ਜੀ। ਉਹਨਾਂ ਨੇ ਆਗਿਆ ਦੇ ਦਿੱਤੀ ਆ ਤੇ ਉਹਦੇ ਤੇ ਨਹੀਂ ਉਹਨਾਂ ਨੇ ਕਹਿਣਾ ਨਹੀਂ ਜੀ ਹੁਣ ਜੀ ਪੂਰੀ ਬੱਲੇ-ਬੱਲੇ ਆ। ਸੋ ਆਉਂਦੇ ਦਿਨਾਂ ਦੇ ਵਿੱਚ ਕੋਈ ਬੰਦਾ ਐਵੇਂ ਆਪਣੇ ਕਾਗਜ਼ਾਂ ਕਰਕੇ ਬਗੈਰ ਮਤਲਬ ਤੋਂ ਫਸ ਨਾ ਜਾਵੇ। ਉਹ ਕਾਗਜ਼ ਹੁੰਦੇ ਹੋਏ ਵੀ ਆਪਣੇ ਕੋਲ ਰੱਖੋ ਤੇ ਆਪਣੇ ਆਪ ਨੂੰ ਜਿਹਨੂੰ ਵੀ ਰਜਿਸਟ੍ਰੇਸ਼ਨ ਦੀ ਲੋੜ ਆ ਉਹ ਰਜਿਸਟਰ ਜਿਹੜਾ ਉਹ ਤੁਸੀਂ ਕਰ ਲਓ। ਘਬਰਾਓ ਨਾ, ਐਵੇਂ ਨਾ ਹੁਣ ਵੀ ਲਾਲਾ ਨਾ ਕਰ ਲਿਓ ਵੀ ਕਾਲ ਕਰਕੇ ਪੁੱਛੀ ਜਾਇਓ ਵੀ ਕਿਹਨੂੰ ਕਰਨਾ, ਕਿਹਨੂੰ ਨਹੀਂ ਕਰਨਾ। ਆਪਣੇ ਉਹ ਤੁਹਾਡੇ ਸਾਰਿਆਂ ਦੇ ਵਕੀਲ ਹੈਗੇ ਆ। ਤੁਹਾਡੇ ਸਾਰੇ ਕੋਈ ਨਾ ਕੋਈ ਕਿਸੇ ਤਰੀਕੇ ਦੇ ਨਾਲ ਤੁਸੀਂ ਵਕੀਲਾਂ ਦੇ ਨਾਲ ਜੁੜੇ ਆ। ਆਪਣੀ ਜਿਨ੍ਹਾਂ ਤੋਂ ਤੁਸੀਂ ਉਹ ਸਰਵਿਸ ਲੈ ਰਹੇ ਆ, ਉਹਨਾਂ ਨੂੰ ਇੱਕ ਵਾਰੀ ਈਮੇਲ ਕਰ ਲਓ, ਕਾਲ ਕਰ ਲਓ, ਮੇਕ ਸ਼ੋਰ ਕਰ ਲਓ। ਬਾਕੀ ਜਿਹੜੇ ਐਡਰੈਸ ਚੇਂਜ ਦੀ ਪ੍ਰਕਿਰਿਆ ਆ, ਜਿੱਥੇ ਤੁਸੀਂ ਰਹਿ ਰਹੇ ਆ, ਮੇਕ ਸ਼ੋਰ ਕਰੋ ਵੀ ਤੁਹਾਡਾ ਉਹੀ ਐਡਰੈਸ USCIS ਦੇ ਨਾਲ ਰਜਿਸਟਰਡ ਹੋਵੇ, ਇਮੀਗ੍ਰੇਸ਼ਨ ਕੋਡ ਦੇ ਨਾਲ ਉਹੀ ਜਿਹੜਾ ਤੁਹਾਡਾ ਆ ਉਹ ਚੱਲ ਰਿਹਾ ਹੋਵੇ। ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਤਾਂ ਇਹਨਾਂ ਨੇ ਹੋਰ ਜ਼ਿਆਦਾ ਕਸੂਤਾ ਲੋਕਾਂ ਨੂੰ ਫਸਾਉਣ ਦੀ ਜਿਹੜੀ ਇਹਨਾਂ ਚੀਜ਼ਾਂ ਕਰਕੇ ਜਿਹੜੀ ਉਹ ਕੋਸ਼ਿਸ਼ ਕਰਨੀ ਹੈਗੀ ਆ। ਜੀ। ਜੀ, ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਕੱਲ੍ਹ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਹੈਗਾ, ਜੇ ਤਰੀਕਿਆਂ ਦਾ, ਕਿਹਨੂੰ ਰਜਿਸਟਰ ਕਰਨਾ, ਕਿੱਦਾਂ ਕਰਨਾ, ਉਹ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਪਿਛਲੇ ਸਮਿਆਂ 'ਚ ਵੀ ਉਹ ਦੱਸਦੇ ਰਹੇ ਆ। ਆਲਰੇਡੀ ਦੱਸਿਆ ਹੋਇਆ ਵੀ ਜੀ। ਆ। ਜੀ। ਸੋ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸ ਰਹੇ ਸੀ ਭਈ ਹੁਣ ਇਮੀਗ੍ਰੇਸ਼ਨ ਵਾਲੇ ਸਕੂਲਾਂ ਦੇ ਵਿੱਚ ਵੀ ਜਿਹੜੇ ਛਾਪੇ ਮਾਰ ਰਹੇ ਆ। ਲਾਸ ਐਂਜਲਸ ਤੋਂ ਖਬਰ ਆਈ ਸੀ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ 2 ਸਕੂਲਾਂ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਹੁਣ ਇਹ ਵੀ ਖਬਰ ਆ ਰਹੀ ਹੈ ਭਈ ਆਈਸ ਵਾਲਿਆਂ ਦੀਆਂ ਵਹੀਕਲਸ ਵੈਸਟ ਸਿਆਟਲ ਸਕੂਲ ਜੋ ਉੱਥੇ ਦੇਖੀਆਂ ਗਈਆਂ, ਸਿਆਟਲ ਪੁਲਿਸ ਨੇ ਦੱਸਿਆ, ਤੇ ਉੱਥੇ ਦੇ ਜਿਹੜੇ ਫਿਰ ਐਡਮਿਨਿਸਟ੍ਰੇਟਰ ਸੀ ਉਹਨਾਂ ਨੇ ਸਾਰੇ ਬੱਚਿਆਂ ਨੂੰ ਕਿਹਾ ਵੀ ਬਿਲਡਿੰਗ ਦੇ ਅੰਦਰ ਹੀ ਰਹੋ, ਬਾਹਰ ਨਾ ਜਾਓ। ਕਹਿੰਦੇ ਭਈ ਕਿਸੇ ਟਾਈਮ ਵੀ ਜਦੋਂ ਸਕੂਲ ਸ਼ੁਰੂ ਹੁੰਦਾ ਜਾਂ ਸਕੂਲ ਖਤਮ ਹੁੰਦਾ, ਉਸ ਟਾਈਮ ਦੇ ਉੱਤੇ ਉੱਥੇ ਆਈਸ ਵਾਲੇ ਆ ਸਕਦੇ ਹੈਗੇ ਆ। ਸੋ ਸਕੂਲਸ ਦੇ ਵਿੱਚ ਵੀ ਜਿਹੜੇ ਆ ਕੋਸ਼ਿਸ਼ਾਂ ਹੋ ਰਹੀਆਂ ਆਈਸ ਵੱਲੋਂ ਅਰੈਸਟ ਕਰਨ ਦੀਆਂ।
ਸੋ ਲਾਸ ਐਂਜਲਸ ਤੋਂ ਬਾਅਦ ਸਿਆਟਲ ਤੋਂ ਵੀ ਇਹ ਖਬਰ ਆ ਰਹੀ ਆ ਵੀ ਕਹਿੰਦੇ ਵੀ ਇੱਕ 8th ਗ੍ਰੇਡਰ ਜਿਹੜਾ ਸਟੂਡੈਂਟ ਆ ਉਸ ਨੂੰ ਜਿਹੜੀ ਸ਼ੱਕ ਪਈ ਵੀ ਹਾਂ ਆਈਸ ਵਾਲੇ ਬਾਹਰ ਹੈਗੇ ਆ ਤੇ ਉਹ ਅੰਦਰ ਆ ਗਿਆ ਤੇ ਵੀ ਐਡਮਿਨਿਸਟ੍ਰੇਟਰ ਜਿਹੜੇ ਸੀ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਵੀ ਆਈਸ ਵਾਲੇ ਨੂੰ ਸਕੂਲ ਦੇ ਵਿੱਚ ਐਂਟਰ ਨਹੀਂ ਕਰਨ ਦੇਵਾਂਗੇ। ਇਹ ਜੋ ਸਿਆਟਲ ਦੀ ਪੁਲਿਸ ਵੀ ਦੱਸ ਰਹੀ ਹੈਗੀ ਆ, ਸਿਆਟਲ ਦੇ ਜਿਹੜੇ ਸਕੂਲ ਦੇ ਐਡਮਿਨਿਸਟ੍ਰੇਟਰਸ ਆ ਉਹ ਵੀ ਦੱਸ ਰਹੇ ਹੈਗੇ। ਤੇ ਆਪਾਂ ਜੀ ਇੱਕ ਬਿਲਕੁਲ ਬ੍ਰੇਕ ਤੋਂ ਬਾਅਦ SV 509 ਬਿੱਲ ਨੂੰ ਲੈ ਕੇ ਇਹ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਜਿਹੜੇ ਮੇਨ ਬੰਦੇ ਆ ਉਹ ਸਿੱਖਾਂ ਨੂੰ ਖਾਲਿਸਤਾਨੀ ਟੈਰਰਿਸਟ ਕਹਿ ਰਹੇ ਆ, ਗੁਰਦੁਆਰਿਆਂ ਨੂੰ ਬਦਨਾਮ ਕਰ ਰਹੇ ਆ, ਪਰ ਗੁਰੂ ਘਰ ਕਮੇਟੀਆਂ ਜਾਂ ਆਪਣੇ ਗੁਰੂ ਘਰ ਉਹ ਕੀ ਕਰ ਰਹੇ ਆ? ਉਹ ਸਿਰਫ ਉਹੀ ਤਾਂ ਨਹੀਂ ਪਈ ਹਾਂ ਆਪਾਂ ਇੱਕ